अस्सलाम वालेकुम वीरो। महाराजा रणजीत सिंह बारे कुछ गलतफहमियां ਜਿਹੜੀਆਂ ਕਿ ਪਹਿਲੇ ਮੈਨੂੰ ਵੀ ਕਦੀ ਹੁੰਦੀਆਂ ਸੀ, ਅੱਜ ਕੱਲ ਦੇਖਦਾ ਕਿ ਦੂਜਿਆਂ ਦੋਸਤਾਂ ਨੂੰ ਵੀ ਨੇ ਤੇ ਉਹ ਕੁਝ ਲਿਖੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਪਿਛਲੇ ਦਿਨਾਂ ਕੁਝ ਵੀਰਾਂ ਨੂੰ ਇਸ ਗੱਲ ਦਾ ਗਿਲਾ ਕਰਦੇ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਮਾਂ ਬੋਲੀ ਨੂੰ ਇਗਨੋਰ ਕੀਤਾ ਤੇ ਦਰਬਾਰੀ ਜ਼ੁਬਾਨ ਫਾਰਸੀ ਹੀ ਰੱਖੀ। ਸੱਚੀ ਗੱਲ ਸ਼ੁਰੂ ਵਿੱਚ ਮੈਂ ਵੀ ਇਹੀ ਰਾਏ ਰੱਖਦਾ ਸਾਂ, ਪਰ ਸੋਚ ਵਿਚਾਰ ਕਰਨ ਬਾਅਦ ਮੈਨੂੰ ਆਪਣੀ ਰਾਏ ਤੇ ਨਜ਼ਰਸਾਨੀ ਕਰਨੀ ਪਈ। महाराजा रणजीत सिंह बारे ਇਹ ਤਾਸਰ ਗਲਤ ਹੈ ਕਿ ਉਸ ਆਪਣੀ ਮਾਂ ਬੋਲੀ ਤੋਂ ਲਾਪਰਵਾਹੀ ਵਰਤੀ ਤੇ ਫਾਰਸੀ ਨੂੰ ਦਰਬਾਰੀ ਜ਼ਬਾਨ ਰੱਖਿਆ। ਅਸਲ ਵਿੱਚ ਗੱਲ ਇਹ ਹੈ ਕਿ ਉਹਦੇ ਦੌਰ ਤੋਂ ਸਦੀਆਂ ਪਹਿਲੇ ਇੱਥੇ ਫਾਰਸੀ ਮੁਸੱਲਤ ਸੀ ਔਰ ਇਸ ਵਿਚਕਾਰ ਕੋਈ ਦੌਰ ਐਸਾ ਨਹੀਂ ਆ ਸਕਿਆ ਕਿ ਜਿੱਥੇ ਪੰਜਾਬੀ ਦੇ ਦੋ ਰਸਮਲ ਖਤ ਗੁਰਮੁਖੀ ਤੇ ਸ਼ਾਹਮੁਖੀ ਤੇ ਮਜ਼ੀਦ ਕੰਮ ਕਰਕੇ ਉਹਨਾਂ ਨੂੰ ਬਕਾਇਦਾ ਦਰਬਾਰੀ ਸਰਕਾਰੀ ਜ਼ਬਾਨ ਬਣਾਇਆ ਜਾ ਸਕੇ। ਇਹ ਗੁਰਮੁਖ ਦੇ ਇਰਤਕਾ ਦਾ ਦੌਰ ਸੀ, ਯਾਨੀ ਤੁਸੀਂ ਕਹਿ ਸਕਦੇ ਹੋ ਕਿ ਮਹਾਰਾਜੇ ਦੇ ਦੌਰ ਵਿੱਚ ਗੁਰਮੁਖੀ ਇੰਨੀ ਮੈਚੁਰ ਨਹੀਂ ਹੋਈ ਸੀ ਕਿ ਮੁਕੰਮਲ ਤੌਰ ਦਰਬਾਰੀ ਜ਼ਬਾਨ ਬਣਾਈ ਜਾ ਸਕਦੀ, ਪਰ ਉਹਨੂੰ ਦਰਬਾਰੀ ਰਿਆਸਤੀ ਜ਼ਬਾਨ ਬਣਾਉਣ ਦੀ ਬੁਨਿਆਦ ਰੱਖੀ ਜਾ ਚੁੱਕੀ ਸੀ। ਦੂਜੇ ਪਾਸੇ ਸ਼ਾਹਮੁਖੀ ਦਾ ਮਸਲਾ ਇਹ ਸੀ ਕਿ ਉਹ ਗੁਰਮੁਖੀ ਤੋਂ ਸੀਨੀਅਰ ਤੇ ਸੀ, ਪਰ ਉਹਨੂੰ ਇਥੋਂ ਦੇ ਮੁਸਲਮਾਨ ਬਾਦਸ਼ਾਹਾਂ ਵੀ ਦਰਬਾਰੀ ਜ਼ਬਾਨ ਨਹੀਂ ਬਣਨ ਦਿੱਤਾ। ਹਾਲਾਂਕਿ ਇਹਨਾਂ ਵਿੱਚੋਂ ਅਕਸਰ ਦਰਬਾਰ ਵਿੱਚ ਪੰਜਾਬੀ ਬੋਲ ਲੈਂਦੇ ਸਨ। ਦੂਜਾ, ਪੰਜਾਬ ਦੇ ਮੁਸਲਮ ਸੂਫੀਆਂ ਨਾਲ ਜੁੜੇ ਹੋਣ ਕਾਰਨ ਵੀ ਇਹ ਅਕਸਰ ਬਾਦਸ਼ਾਹਾਂ ਨੂੰ ਪਸੰਦ ਨਹੀਂ ਹੋਣੀ, ਕਿਉਂਕਿ ਸੂਫੀਆਂ ਦਰਵੇਸ਼ਾਂ ਫਕੀਰਾਂ ਦੀ ਕਦੀ ਬਾਦਸ਼ਾਹ ਨਾਲ ਬਣੀ ਨਹੀਂ। ਅਰਬੀ ਫਾਰਸੀ ਵਿੱਚੋਂ ਨਿਕਲੀ ਸ਼ਾਹਮੁਖੀ ਲਿਪੀ ਦੇਵਨਾਗਰੀ, ਸੰਸਕ੍ਰਿਤ ਤੇ ਹਿੰਦੀ ਵਾਲੀ ਗੈਰ ਮੁਸਲਮ ਜਨਤਾ ਵਾਸਤੇ ਬਹਰਹਾਲ ਇੱਕ ਅਣਜਾਣ ਲਿਪੀ ਸੀ। ਇਹ ਵੀ ਇੱਕ ਰੀਜ਼ਨ ਰਹੀ ਉਹਦੇ ਨਾ ਬਣਨ ਦੀ ਸਰਕਾਰੀ ਜ਼ਬਾਨ। ਸੋ ਇਹਨੂੰ ਵੀ ਉਹ ਦਰਬਾਰੀ ਜ਼ਬਾਨ ਨਹੀਂ ਬਣਾ ਸਕਦੇ ਸੀ। ਤੀਜਾ ਤਾਂ ਇਹ ਵੀ ਕਾਬਲੇ ਗੌਰ ਸੀ ਕਿ ਪੰਜਾਬ ਦੇ ਆਲੇ ਦੁਆਲੇ ਅਕਸਰੀਤੀ ਰਿਆਸਤਾਂ ਵਿੱਚ ਉਦੋਂ ਤੱਕ ਫਾਰਸੀ, ਹਿੰਦੀ, ਸੰਸਕ੍ਰਿਤ ਵਗੈਰਾ ਹੀ ਆਮ ਸਨ ਤੇ ਪੈਗਾਮ ਰਸਾਨੀ ਜਾਂ ਖਤੋ ਖਤਾਬਤ ਵਾਸਤੇ ਪੰਜਾਬੀ ਦੀ ਗੁਰਮੁਖੀ ਲਿਪੀ ਇੰਨੀ ਆਮ ਫਹਿਮ ਤੇ ਡਿਵੈਲਪ ਨਹੀਂ ਹੋ ਸਕੀ ਸੀ ਕਿ ਉਹਨੂੰ ਮੁਕੰਮਲ ਤੌਰ ਰਾਇਜ ਕੀਤਾ ਜਾ ਸਕਦਾ। ਬਹਰਹਾਲ ਲਾਈਟਨਰ ਦੇ ਪੇਪਰ ਮੁਤਾਬਕ ਲਾਹੌਰ ਦਰਬਾਰ ਦੇ ਸਕੂਲਾਂ ਵਿੱਚ ਪੰਜਾਬੀ ਕਾਇਦੇ ਮੌਜੂਦ ਸਨ, ਗੁਰਮੁਖੀ ਪੜ੍ਹਾਈ ਜਾ ਰਹੀ ਸੀ। ਮਤਲਬ ਮਹਾਰਾਜਾ ਇਸ ਪਾਸੋਂ ਬੇਖਬਰ ਨਹੀਂ ਸੀ, ਬਲਕਿ ਉਹੀ ਗੁਰਮੁਖੀ ਦੀ ਬੁਨਿਆਦ ਰੱਖ ਕੇ ਗਿਆ। ਦਰ ਹਕੀਕਤ ਉਸੇ ਕਾਰਨ ਅੱਜ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਪੜ੍ਹਾਈ ਵੀ ਜਾ ਰਹੀ ਹੈ। ਜੇ ਉਹ 15-20 ਸਾਲ ਹੋਰ ਜ਼ਿੰਦਾ ਰਹਿ ਜਾਂਦਾ ਤੇ ਸ਼ਾਇਦ ਇਸ ਪੂਰੇ ਰੀਜਨ ਦੀ ਤਾਰੀਖ ਮੁਖਤਲਿਫ ਹੁੰਦੀ। ਬਾਕੀ ਮੁਸਲਮ ਪੰਜਾਬੀ ਤੇ ਗੈਰ ਮੁਸਲਮ ਪੰਜਾਬੀ ਦਾ ਪਾੜਾ ਲਾਹੌਰ ਦਰਬਾਰ ਦੇ ਕਿਆਮ ਤੋਂ ਸਦੀਆਂ ਪਹਿਲੇ ਪੈ ਚੁੱਕਿਆ ਸੀ ਤੇ 3 ਤੋਂ 4 ਧਰਮਾਂ ਵਿੱਚ ਵੰਡੇ ਪੰਜਾਬ ਵਿੱਚ, ਖਾਸ ਤੌਰ ਮੁਸਲਮ ਪੰਜਾਬ ਵਿੱਚ ਗੁਰਮੁਖੀ ਦੇ ਧਾਰਮਿਕ ਤੇ ਦੇਵਨਾਗਰੀ, ਹਿੰਦੀ, ਸੰਸਕ੍ਰਿਤ ਦੇ ਨੇੜੇ ਹੋਣ ਕਾਰਨ ਮੁਸਲਮਾਨਾਂ ਕੋਲੋਂ ਇਹਨੂੰ ਕਬੂਲ ਕਰਵਾਉਣਾ ਕੱਲ ਵੀ ਔਖਾ ਸੀ ਤੇ ਅੱਜ ਵੀ ਉਨਾ ਹੀ ਔਖਾ ਹੈ। ਬਦਕਿਸਮਤੀ ਕਹੋ ਜਾਂ ਕੋਈ ਹੋਰ ਨਾਂ ਦੇ ਲਓ, ਪਰ ਇਹ ਦੋਵੇਂ ਲਿਪੀਆਂ ਦੋ ਵੱਖੋ ਵੱਖ ਤੇ ਮੁਤਜ਼ਾਦ ਸਕ੍ਰਿਪਟ ਤੋਂ ਨਿਕਲੀਆਂ ਨੇ। ਸ਼ਾਹਮੁਖੀ ਗੁਰਮੁਖੀ ਤੋਂ 3-4 ਸਦੀਆਂ ਪੁਰਾਣੀ ਹੈ, ਪਰ ਗੁਰਮੁਖੀ ਨਿਸਬਤਨ ਨਵੀਂ ਹੋਣ ਬਾਵਜੂਦ ਪੰਜਾਬ ਧਰਤੀ ਦੇ ਕਦੀਮ ਸਕ੍ਰਿਪਟ ਤੋਂ ਇਵੋਲਵ ਹੋਈ ਮਹਿਸੂਸ ਹੁੰਦੀ ਹੈ। ਬਹਰਹਾਲ ਵਕਤ ਦੀ ਇਸ ਸਿਤਮ ਜ਼ਰੀਫੀ ਪੰਜਾਬੀ ਨੂੰ ਮੁੜ ਦੁਨੀਆ ਵਿੱਚ ਇੱਕ ਵੱਖਰੇ ਮਕਾਮ ਵੱਲ ਲੈ ਕੇ ਜਾਂਦੀ ਮਹਿਸੂਸ ਹੁੰਦੀ ਹੈ ਕਿ ਇਹ ਦੁਨੀਆ ਦੀ ਉਹ ਇਕਲੌਤੀ ਭਾਸ਼ਾ ਹੈ ਕਿ ਜਿਸ ਦੀਆਂ ਦੋ ਮੁਤਜ਼ਾਦ ਲਿਪੀਆਂ ਨੇ। ਸ਼ਾਇਦ ਇਹ ਇਜਾਜ਼ ਦੁਨੀਆ ਦੀ ਹੋਰ ਕਿਸੇ ਜ਼ਬਾਨ ਨੂੰ ਹਾਸਲ ਨਹੀਂ। ਲਿਹਾਜ਼ਾ ਸਾਨੂੰ ਅਫਸੁਰਦਾ ਹੋਣ ਬਜਾਏ ਇਸ ਗੱਲ ਤੇ ਵੀ ਮਾਣ ਹੀ ਕਰਨਾ ਚਾਹੀਦਾ ਹੈ। ਰੱਬ ਰਾਖਾ ਵੀਰੋ, ਚੈਨਲ ਸਬਸਕ੍ਰਾइब करना ना भूलना।